ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 13 ਜੁਲਾਈ 2015 24 ਹਾੜ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੁਹਾਡੇ ਵੀਕਐਂਡ ਤੋਂ। ਤੁਹਾਡਾ ਵੀਕਐਂਡ ਕਿਸ ਤਰ੍ਹਾਂ ਰਿਹਾ ਇਹ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ, ਇਸ ਵੀਕਐਂਡ ਅਸੀਂ ਸੈਚਰਡੇ ਔਰ ਸੰਡੇ ਦੋਵੇਂ ਦਿਨ ਟੈਕਸਾਸ ਦੇ ਡਾਲਸ ਸ਼ਹਿਰ 'ਚ, ਜਿੱਥੇ 100+ ਟੈਂਪਰੇਚਰ ਸੀ, ਉੱਥੇ ਗੁਜ਼ਾਰੇ ਜੀ। ਲੇਕਿਨ ਇੰਨੀ ਗਰਮੀ ਦੇ ਬਾਵਜੂਦ ਜਿੱਥੇ ਗੁਰੂ ਨੂੰ ਪਿਆਰ ਕਰਨ ਵਾਲੇ, ਪੰਥ ਦਾ ਦਰਦ ਰੱਖਣ ਵਾਲੇ ਸਨੇਹੀ ਵੀਰ ਭੈਣਾਂ ਮਿਲਣ, ਉਹਨਾਂ ਦੇ ਦਾ ਮਿਲਣਾ ਹੀ ਠੰਡਕ ਪਹੁੰਚਾ ਦਿੰਦਾ ਜੀ। ਸੋ ਇੱਕ ਮੁੱਖ ਸਮਾਗਮ ਉੱਥੇ ਗੁਰਦੁਆਰਾ ਕਮੇਟੀ 'ਚ ਬੜੇ ਲੰਬੇ ਸਮੇਂ ਤੋਂ, ਪਿਛਲੇ ਆਲਮੋਸਟ 25 ਸਾਲ ਤੋਂ ਹੀ ਜਿਹੜੇ ਸੇਵਾਦਾਰ ਨੇ, ਸਰ ਸੁਰਿੰਦਰ ਸਿੰਘ ਗਿੱਲ, ਉਹਨਾਂ ਦਾ ਬੇਸ਼ੱਕ ਨਿੱਜੀ ਸਮਾਗਮ ਸੀ। ਉਹਨਾਂ ਦੇ ਬੇਟੇ ਨੇ ਨਵਾਂ ਘਰ ਲਿਆ ਔਰ ਉੱਥੇ ਉਹਨਾਂ ਨੇ ਗੈਦਰਿੰਗ ਰੱਖੀ ਸੀ, ਲੇਕਿਨ ਇਸ ਗੈਦਰਿੰਗ ਦੇ ਵਿੱਚ 500 ਤੋਂ ਜ਼ਿਆਦਾ ਹਾਜ਼ਰੀ ਸੀ ਔਰ ਉਹ ਸਿਰਫ ਡਾਲਸ ਦੇ ਹੀ ਸਾਰੇ 5-6 ਗੁਰਦੁਆਰਿਆਂ ਦੀ ਨਹੀਂ ਸੀ, ਹਿਊਸਟਨ ਤੋਂ ਵੀ, ਜਿੱਥੇ ਕਿ ਕਾਫੀ ਵੱਡੀ ਸੀ ਕਮਿਊਨਿਟੀ ਹੈ, ਉੱਥੋਂ ਵੀ ਰਿਪਰੈਜ਼ੈਂਟੇਟਿਵ ਆਏ ਹੋਏ ਸੀ ਜੀ। ਸੋ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਬੜਾ ਜਿਹੜਾ ਉਹ ਪੰਥ ਪਿਆਰਿਆਂ ਦਾ ਇਕੱਠ ਸੀ, ਜਿਹਦੇ 'ਚ ਚੰਗਾ ਅਸੀਂ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਗੁਰਸਿੱਖ ਪਰਿਵਾਰਾਂ 'ਚ ਜਿਨ੍ਹਾਂ ਦੇ ਵਿੱਚ ਪੰਥਕ ਦਰਦ ਜਾਂ ਖਾਲਿਸਤਾਨ ਦੇ ਐਕਟਿਵਿਸਟ ਰਹੇ, ਉਹਨਾਂ ਦੇ ਅੱਗੋਂ ਬੱਚੇ ਤੇ ਉਹਨਾਂ ਦੇ ਅੱਗੋਂ ਬੱਚੇ ਜਿਹੜੇ ਨੇ ਉਹ ਗੁਰਮਤ ਗੁਰਸਿੱਖੀ ਨਾਲ ਜੁੜੇ ਹੋਏ ਨੇ। ਸੋ ਉਹਨਾਂ ਦੇ ਛੋਟੇ 2-3 ਸਾਲ ਦੇ ਪੋਤੇ ਔਰ ਇੰਨੀ ਕੀ ਉਮਰ ਦੀ ਥੋੜੀ ਛੋਟੀ ਬੱਚੀ ਜੀ ਜਿਹੜੀ ਹੈ, ਉਹਨਾਂ ਨੇ ਵੀ ਕੀਰਤਨ ਕੀਤਾ ਔਰ ਸਾਰਾ ਮਾਹੌਲ ਬੜਾ ਜਿਹੜਾ ਗੁਰਬਾਣੀ ਰੰਗ 'ਚ ਰੰਗਿਆ ਹੋਇਆ ਸੀ। ਔਰ ਸਾਨੂੰ ਵੀ ਜਿਹੜਾ ਦੀਵਾਨ ਦੇ ਵਿੱਚ ਸੰਗਤਾਂ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ ਔਰ ਮੈਂ ਇਹ ਮਹਿਸੂਸ ਕਰਦਾ, ਔਰ ਇਹ ਬਹੁਤ ਵਾਰ ਇਹਨਾਂ ਗੱਲਾਂ ਨੂੰ ਮੈਂ ਇਸ ਲਈ ਦੁਹਰਾਉਂਦਾ ਕਿ ਜਦੋਂ ਅਸੀਂ ਆਪਣੇ ਜਿਹੜੇ ਪੰਜਾਬ ਤੋਂ ਆਉਣ ਵਾਲੇ ਵੀਰ ਭੈਣਾਂ ਨੇ, ਜਾਂ ਇੱਥੇ ਵੀ ਕਈ ਪੰਥ ਦਰਦੀ ਜਦੋਂ ਸਾਰੀਆਂ ਸੰਸਥਾਵਾਂ ਦੀ ਗੱਲ ਕਰਦੇ ਨੇ, ਅਕਾਲ ਤਖਤ ਸਾਹਿਬ ਕਿੱਧਰ ਨੂੰ ਚਲਾ ਗਿਆ, ਸ਼੍ਰੋਮਣੀ ਕਮੇਟੀ ਨੇ ਕੁਛ ਨਹੀਂ ਕੀਤਾ, ਜਾਂ ਅੱਜ ਪੰਜਾਬ 'ਚ ਕੀ ਹਾਲ ਹੈ, ਜਾਂ ਇੱਥੇ ਵੀ ਬੱਚੇ ਬੱਚੀਆਂ ਦੇ ਹਵਾਲੇ ਨਾਲ ਸਾਰੀ ਪਿਕਚਰ ਰੋਜ਼ੀ ਨਹੀਂ ਹੈ। ਤੇ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ, ਔਰ ਉੱਥੇ ਵੀ ਸੈਂਟਰਲ ਨੁਕਤਾ ਗੱਲਬਾਤ ਦਾ ਜਾਂ ਵਿਚਾਰ ਦਾ ਇਹੀ ਸੀ ਕਿ ਜਦੋਂ ਇਹ ਸਾਰੀਆਂ ਸੰਸਥਾਵਾਂ ਬ੍ਰੇਕ ਹੋਈਆਂ ਨੇ ਜਾਂ ਵਿਕੀਆਂ ਨੇ ਜਾਂ ਡਿੱਗੀਆਂ ਨੇ ਜਾਂ ਟੁੱਟੀਆਂ ਨੇ ਜੀ, ਤੇ ਫਿਰ ਸਾਨੂੰ ਆਪੋ ਆਪਣੇ ਟੱਬਰ ਸਾਂਭਣੇ ਚਾਹੀਦੇ ਨੇ। ਔਰ ਪਹਿਲੀ ਗੱਲ ਜਿਹੜੀ ਸਾਡੀ ਪਰਿਵਾਰ ਸਭ ਤੋਂ ਵੱਡਾ ਯੂਨਿਟ ਹੈ, ਜਿੱਥੋਂ ਸਿੱਖੀ ਨੂੰ ਜਿਹੜਾ ਹੈ ਉਹ ਸਿਰਫ ਇਹੀ ਨਹੀਂ ਵੀ ਉੱਥੇ ਬੀਜ ਲੱਗਦਾ ਹੈ ਸਿੱਖੀ ਦਾ, ਪਰਪੱਕਤਾ ਪ੍ਰਫੁੱਲਤਾ ਵੀ ਘਰ 'ਚੋਂ ਹੀ ਹੁੰਦੀ ਹੈ ਜੀ। ਔਰ ਉਹਦੇ 'ਚ ਸਾਨੂੰ ਜੇ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਜਿਹੜਾ ਉਹਨਾਂ ਵੱਲ ਧਿਆਨ ਦਈਏ, ਉਹਨਾਂ ਨੂੰ ਗੁਰਸਿੱਖੀ ਰਸਤੇ ਵੀ ਤੋਰੀਏ, ਉਹਨਾਂ ਨੂੰ ਚੰਗੇ ਇਨਸਾਨ ਬਣਾਈਏ, ਤੇ ਅਲਟੀਮੇਟਲੀ ਉਹਨਾਂ ਨੇ ਹੀ ਸੰਸਥਾਵਾਂ ਖੜੀਆਂ ਕਰਨੀਆਂ ਨੇ ਜੇ ਅੱਜ ਵਾਲੀਆਂ ਆਲਰੇਡੀ ਕਰਪਟ ਨੇ ਜਾਂ ਡਿਸਟਰੋਇਡ ਨੇ ਜੀ। ਸੋ ਕੁੱਲ ਮਿਲਾ ਕੇ ਸੈਚਰਡੇ ਫਿਰ ਸ਼ਾਮ ਨੂੰ ਸਾਡੇ ਇੱਕ ਹੋਰ ਵੀਰ ਨੇ ਉੱਥੋਂ ਆਟਵਾ ਤੋਂ ਮੂਵ ਹੋਏ ਇੱਥੇ, ਉਹਨਾਂ ਨੇ ਆਪਣੇ ਘਰ 'ਚ ਇੱਕ ਵਿਚਾਰ ਮੰਥਨ ਸਮਾਗਮ ਰੱਖਿਆ ਸੀ। ਉਹਦੇ 'ਚ ਵੀ 30-35 ਦੇ ਕਰੀਬ ਜਿਹੜੇ ਸਿੰਘ ਸਿੰਘਣੀਆਂ ਨੇ ਬੈਠ ਕੇ 3-4 ਘੰਟੇ ਜਿਹੜੇ ਪੰਥਕ ਵਿਸ਼ੇ ਨੇ ਇਹਨਾਂ ਦੇ ਉੱਤੇ ਡਿਸਕਸ਼ਨ ਸੀ। ਸੰਡੇ ਦਾ ਦੀਵਾਨ ਮੁੱਖ ਤੌਰ 'ਤੇ ਗੁਰਦੁਆਰਾ ਸਿੰਘ ਸਭਾ 'ਚ 12 ਜੁਲਾਈ ਦਾ, ਕਿਉਂਕਿ 12 ਜੁਲਾਈ ਉਹ ਦਿਨ ਹੈ ਜਿੱਦਣ 12 ਜੁਲਾਈ 1988 ਨੂੰ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ ਲਾਭ ਸਿੰਘ ਦੀ ਸ਼ਹੀਦੀ ਹੋਈ ਸੀ। ਸੋ ਇਹ ਦੀਵਾਨ ਜਿੱਥੇ ਭਾਈ ਮਨੀ ਸਿੰਘ ਜੀ ਜਿਨ੍ਹਾਂ ਦੀ ਸ਼ਹੀਦੀ 9 ਜੁਲਾਈ ਸੀ ਉਹਨਾਂ ਨੂੰ ਸਮਰਪਿਤ ਸੀ, ਉੱਥੇ ਜਨਰਲ ਲਾਭ ਸਿੰਘ ਦੀ ਸ਼ਹੀਦੀ ਦੇ ਉੱਤੇ ਵੀ ਫੋਕਸ ਸੀ ਜੀ। ਔਰ ਇਸ ਦੀਵਾਨ 'ਚ ਵੀ ਲਗਭਗ 1 ਘੰਟਾ ਅਸੀਂ ਸੰਗਤ ਨੂੰ ਸੰਬੋਧਨ ਕੀਤਾ, ਵਿਚਾਰ ਸਾਂਝੇ ਕੀਤੇ। ਔਰ ਮੇਰਾ ਅੱਜ ਕੱਲ੍ਹ ਐਮਫੈਸਿਸ ਇਸ ਗੱਲ ਦੇ ਉੱਤੇ, ਕਿਉਂਕਿ ਜਦੋਂ ਮੈਂ ਬਾਹਰ ਦੇਖਦਾ ਹਾਂ ਜਾਂ ਗੁਰਦੁਆਰਿਆਂ ਦੇ ਹਵਾਲੇ ਨਾਲ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਇੱਕ ਪਾਸਿਓਂ ਜਿਹੜਾ ਗੁਰਦੁਆਰਿਆਂ ਦੀਆਂ ਮੈਨੇਜਮੈਂਟ ਕਮੇਟੀਆਂ ਮੀਰੀ ਪੀਰੀ ਦੇ ਕਨਸੈਪਟ ਨੂੰ ਡਾਇਲੂਟ ਕਰਨਾ ਚਾਹੁੰਦੀਆਂ ਨੇ ਕਿ ਗੁਰਦੁਆਰਿਆਂ ਜੋ ਸਮਝਦੇ ਨੇ ਕਿ ਜੀ ਬਿਲਕੁਲ ਸਿਰਫ ਕੀਰਤਨ ਕਥਾ ਹੋਏ ਔਰ ਉਹਨਾਂ ਦੀਆਂ ਗੋਲਕਾਂ ਭਰੀਆਂ ਰਹਿਣ, ਕੋਈ ਪੰਥਕ ਵਿਚਾਰ ਨਾ ਹੋਏ। ਫਿਰ ਕਹਿੰਦੇ ਜੀ ਅਸੀਂ ਕੰਟਰੋਵਰਸੀ ਨਹੀਂ ਜੀ ਖੜੀ ਕਰਨਾ ਚਾਹੁੰਦੇ, ਜਾਂ ਅਸੀਂ ਜਿਹੜੀ ਹੈ ਉਹ ਬੇਯਕੀਨੀ ਨਹੀਂ ਪੈਦਾ ਕਰਨਾ ਚਾਹੁੰਦੇ। ਪਰ ਤੁਹਾਨੂੰ ਜਦੋਂ ਤੁਸੀਂ ਦੇਖੋਗੇ ਸਭ ਦੇ ਪਿੱਛੇ ਬਹੁਤ ਵਾਰ ਉਹ ਅਣਦਿਸਦਾ ਹੱਥ ਹੈ ਹਕੂਮਤ ਨੂੰ
ਕੀ ਪਰਵਾਹ ਹੈ ਜੇ ਤੁਸੀਂ ਮੈਂ ਕਿਹਾ ਵੀ ਕਿ ਭਾਈ ਤੁਸੀਂ ਭਾਵੇਂ ਉੱਥੇ 365 ਦੀ ਅਖੰਡ ਪਾਠਾਂ ਦੀ ਲੜੀ ਚਲਾਈ ਜਾਓ, ਅਗਲੇ 500 ਸਾਲ ਚਲਾ ਲਓ ਜੀ। ਤੁਸੀਂ ਦੇਗ ਜਿਹੜੀ ਹੈ ਉਹ ਸਾਰਾ ਦਿਨ ਵਰਤਾਈ ਜਾਓ, ਲੰਗਰ ਲਾਏ ਜਾਓ, ਹਕੂਮਤ ਨੂੰ ਉਹਦਾ ਕੋਈ ਨਹੀਂ ਹੈ। ਇੰਡੀਅਨ ਸਿਸਟਮ ਨੂੰ ਉਹਦੇ ਨਾਲ ਕੀ ਪ੍ਰੋਬਲਮ ਹੈ? ਪ੍ਰੋਬਲਮ ਤਾਂ ਉਦੋਂ ਹੈ ਜਦੋਂ ਤੁਸੀਂ ਕਹੋਗੇ ਜੀ ਤੁਹਾਡੇ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ ਬਣਾਇਆ ਸੀ ਸਾਡੇ ਗੁਰੂ ਨੇ ਦਿੱਲੀ ਤਖਤ ਤੋਂ ਜੀ, ਔਰ ਅਸੀਂ ਸੱਚ, ਹੱਕ, ਇਨਸਾਫ ਦੇ ਪਹਿਰੇਦਾਰ ਹੈ ਔਰ ਅਸੀਂ ਰਾਜ ਕਰੇਗਾ ਖਾਲਸਾ ਦਾ ਆਪਣਾ ਹੱਕ ਲੈਣੇ। ਸੋ ਪ੍ਰੋਬਲਮ ਇਹ ਹੈ ਜਦੋਂ ਗੁਰਦੁਆਰਿਆਂ 'ਚ ਵੀ ਮੀਰੀ ਪੀਰੀ ਦੇ ਸਮਾਗਮ ਹੁੰਦੇ ਨੇ ਜਾਂ ਪੰਥਕ ਚੜ੍ਹਦੀ ਕਲਾ ਦੀ ਗੱਲ ਹੁੰਦੀ ਹੈ ਤੇ ਇਹ ਰੀਇਨਫੋਰਸ ਉਸੇ ਗੱਲ ਨੂੰ ਹੀ ਕੀਤਾ ਜਾਂਦਾ ਹੈ। ਪਰ ਇਹ ਇੱਕ ਟ੍ਰੈਂਡ ਹੈ ਔਰ ਇਸ ਗੱਲ ਨੂੰ ਹੀ ਅਸੀਂ ਸਮਝਦੇ ਹਾਂ ਵੀ ਜਦੋਂ ਅਸੀਂ ਅਜੋਕੇ ਸੰਦਰਭ ਦੇ ਵਿੱਚ ਦੇਖਦੇ ਹਾਂ ਤੇ ਜੇ ਅਸੀਂ 1.5 ਲੱਖ ਤੋਂ ਜ਼ਿਆਦਾ ਜਿਹੜੇ ਸਾਡੇ ਸ਼ਹੀਦ ਸਿੰਘ ਸਿੰਘਣੀਆਂ ਨੇ ਜਿਨ੍ਹਾਂ ਨੇ ਮੀਰੀ ਪੀਰੀ ਦੇ ਕਨਸੈਪਟ ਦੇ ਲਈ ਹੀ ਸ਼ਹੀਦੀਆਂ ਪਾਈਆਂ ਨੇ ਜੀ, ਅਦਰਵਾਈਜ਼ ਉਹਨਾਂ ਦਾ ਆਪਣਾ ਬੜਾ ਚੰਗਾ ਜਨਰਲ ਲਾਭ ਸਿੰਘ ਜਦੋਂ ਸੰਘਰਸ਼ ਦੇ ਵਿੱਚ ਕੁੱਦੇ, ਉਹਨਾਂ ਦੇ 2 ਬੜੇ ਪਿਆਰੇ ਛੋਟੇ ਬੱਚੇ ਸਨ, ਲੜਕੇ ਦੋਨੋਂ, ਔਰ ਉਹਨਾਂ ਨੇ ਇਹੀ ਦੇਖਿਆ, ਉਹਨਾਂ ਨੇ ਇਹ ਨਹੀਂ ਸੋਚਿਆ ਕਿ ਭਾਈ ਉਹਨਾਂ ਦੀ ਪਤਨੀ ਦਾ ਕੀ ਬਣੇਗਾ, ਬੱਚਿਆਂ ਦਾ ਕੀ ਬਣੇਗਾ, ਜਿਵੇਂ ਬਹੁਤ ਸਾਰੇ ਸਾਡੇ ਧੰਦਿਆਂ ਦੇ ਸਿੱਖ ਹੋਏ ਨੇ ਅੱਜ ਕੱਲ। ਜੀ, ਉਹਨਾਂ ਦੇ ਸਾਹਮਣੇ ਸੀ ਕਿ ਭਾਈ ਪੰਥ ਦੀ ਜਿਹੜੀ ਹੈ ਉਹ ਚੜ੍ਹਦੀ ਕਲਾ ਦੇ ਲਈ ਔਰ ਜੇ ਪੰਥ ਦੀ ਮੀਰੀ ਪੀਰੀ, ਪੰਥ ਦੀ ਆਜ਼ਾਦ ਹਸਤੀ ਕਾਇਮ ਰੱਖਣੀ ਹੈ ਤਾਂ ਸ਼ਹੀਦੀ ਦੇਣੀ ਪਏਗੀ। ਸੋ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਕੋਲ ਚਲੇ ਗਏ ਆਪਣੇ ਯੂਨੀਫਾਰਮ ਦੇ ਵਿੱਚ ਔਰ ਆਪਣੇ ਸਣੇ ਹਥਿਆਰ ਦੇ 1982 ਦੇ ਪੀਰੀਅਡ 'ਚ ਜੀ, ਜੂਨ 84 'ਚ ਉਹਨਾਂ ਨੇ ਜਿਹੜਾ ਉਹ ਹਰਮੰਦਰ ਸਾਹਿਬ ਦੀ ਰੱਖਿਆ ਦੇ ਲਈ ਜੰਗ ਵੀ ਲੜੀ। 5 ਔਰ 6 ਜੂਨ ਦੀ ਸਵੇਰ ਬਾਹਰ ਨਿਕਲਣ ਦੇ ਯਤਨ ਜਦੋਂ ਕਿ ਸੰਤਾਂ ਨੇ ਕਿਹਾ ਕਿ ਭਾਈ ਜੋ ਜਾਣਾ ਚਾਹੁੰਦਾ ਚਲੇ ਜਾਓ, ਹੁਣ ਤਾਂ ਟੈਂਕ ਆ ਗਏ ਨੇ ਔਰ ਸੰਘਰਸ਼ ਨੂੰ ਜਾਰੀ ਰੱਖੋ। ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਜੋਧਪੁਰ ਜੇਲ੍ਹ 'ਚ ਰਹੇ। ਫਿਰ ਕਿਸੇ ਜਿਹੜਾ ਕੇਸ ਇੱਕ ਜਲੰਧਰ 'ਚ ਰਜਿਸਟਰ ਸੀ ਰਮੇਸ਼ ਪੱਤਰਕਾਰ ਤੇ ਹਮਲੇ ਦਾ, ਉਹਦੇ ਸੰਦਰਭ ਦੇ ਵਿੱਚ ਉਹਨਾਂ ਨੂੰ ਜਲੰਧਰ ਪੇਸ਼ੀ ਦੇ ਲਈ ਲਿਆਂਦਾ ਹੋਇਆ ਸੀ ਜਦੋਂ ਕਿ ਇੱਕ ਬੜੇ ਡੇਅਰਿੰਗ ਅਟੈਕ ਦੇ ਨਾਲ ਉਸ ਵੇਲੇ ਦੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ ਭਾਈ ਮਨਵੀਰ ਸਿੰਘ ਚਹੇੜੂ, ਜਿਨ੍ਹਾਂ ਨੂੰ ਜਨਰਲ ਹਰੀ ਸਿੰਘ ਕਹਿੰਦੇ ਸੀ, ਉਹਨਾਂ ਨੇ ਉਹਨਾਂ ਨੂੰ ਜਿਹੜਾ ਉਹ ਰਿਲੀਜ਼ ਕਰਵਾ ਲਿਆ, ਉਹਨਾਂ ਨੂੰ ਵੀ ਔਰ ਦੂਸਰਿਆਂ ਨੂੰ ਵੀ ਕਚਹਿਰੀਆਂ 'ਚੋਂ ਛੁਡਾ ਕੇ ਲੈ ਗਏ। ਔਰ ਉਸ ਤੋਂ ਬਾਅਦ ਜਨਰਲ ਲਾਭ ਸਿੰਘ ਨੇ ਬਹੁਤ ਸੇਵਾ ਕੀਤੀ ਸੰਘਰਸ਼ ਦੇ ਵਿੱਚ ਔਰ 12 ਮਈ 1988 ਨੂੰ ਉਹਨਾਂ ਦੀ ਸ਼ਹੀਦੀ ਹੋਈ। ਦੀਵਾਨ ਦੇ ਵਿੱਚ ਉਹਨਾਂ ਦਾ ਬੇਟਾ ਵੀ ਮੌਜੂਦ ਸੀ ਕਿਉਂਕਿ ਉਹ ਨਿਊਯਾਰਕ ਤੋਂ ਮੂਵ ਕਰਕੇ ਹੁਣ ਡਾਲਸ ਗਏ ਨੇ ਜੀ, ਔਰ ਜਨਰਲ ਸਾਹਿਬ ਦੇ ਘਰੋਂ ਭੈਣ ਜੀ, ਕਿਉਂਕਿ ਇਹੀ ਦਿਨ 12 ਮਈ ਨੂੰ ਉਹਨਾਂ ਦਾ ਜਿਹੜਾ ਪਿੰਡ ਹੈ ਪੰਜਵਾੜ ਜ਼ਿਲ੍ਹਾ ਅੰਮ੍ਰਿਤਸਰ, ਉੱਥੇ ਬਹੁਤ ਵੱਡਾ ਸਮਾਗਮ ਹੁੰਦਾ ਔਰ ਉਸ ਸਮਾਗਮ ਦੇ ਲਈ ਉਹ ਤਾਂ ਗਏ ਹੋਏ ਸਨ। ਸੋ ਸੰਗਤ ਦੇ ਵਿੱਚ ਕਿਉਂਕਿ ਇਸ ਗੁਰਦੁਆਰਾ ਸਾਹਿਬ 'ਚ ਵੀ ਸਿੰਘ ਸਭਾ ਲੰਗਰ ਹਾਲ 'ਚ ਪੁਰਾਤਨ ਔਰ ਅਜੋਕੇ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਔਰ ਗੁਰਦੁਆਰਾ ਕਮੇਟੀ ਔਰ ਸੰਗਤ ਬੜੀ ਚੜ੍ਹਦੀ ਕਲਾ ਦੇ ਨਾਲ ਪੰਥਕ ਘਰ ਦੇ ਲਈ ਜਿਹੜਾ ਸੰਘਰਸ਼ ਹੈ ਉਸ ਦੀ ਹਮਾਇਤੀ ਹੈ। ਸੋ ਫਿਰ ਸ਼ਾਮ ਨੂੰ ਭਾਈ ਸੰਤੋਖ ਸਿੰਘ ਸਾਡੇ ਜਿਹੜੇ ਹਿਤੈਸ਼ੀ ਨੇ TV 84 ਦੇ ਵੀ, ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਨੇ ਬਹੁਤ ਸਾਰੇ ਸਿੰਘਾਂ ਨੂੰ ਸੱਦਿਆ ਸੀ। ਸੋ ਵਿਚਾਰ ਚਰਚਾ ਚੱਲਦੀ ਰਹੀ ਮਿਡਨਾਈਟ ਤੱਕ ਤੇ ਬਸ ਮੰਡੇ ਸਵੇਰੇ ਉੱਠੇ। ਫਿਰ ਜਹਾਜ਼ ਵਾਲੇ ਡੀਕਦੇ ਸੀ, ਉਹਨੂੰ ਤਾਂ ਕਿਹਾ ਵੀ ਖਲੋ ਜਾਓ ਜਰਾ, ਕਹਿੰਦੇ ਨਹੀਂ ਆ ਜਾਓ ਜੀ। ਸੋ ਉੱਥੋਂ ਜਿਹੜਾ ਆ ਕੇ ਆ ਗਏ ਜੀ ਸਾਹਮਣੇ ਰੂਬਰੂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਨਾਲ ਨੇ ਬਰੀਫ ਵਿਊਅਰਸ। ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦ ਸ਼ਾਰਟ ਬ੍ਰੇਕ।